ਤੁਹਾਡੇ ਇਸ ਪ੍ਰੋਗਰਾਮ ਦੇ ਰਾਹੀਂ ਜੀ ਮੈਂ ਸ਼ੁਕਰੀਆ ਅਦਾ ਕਰਨਾ ਦਿਲਜੀਤ ਦੋਸਾਂਝ ਸਾਹਿਬ ਦਾ। ਦੇਖੋ ਜੀ, ਮੈਂ ਉਹਨਾਂ ਦਾ ਬੜਾ ਫੈਨ ਹਾਂ, ਪੂਰੀ ਦੁਨੀਆ ਉਹਨਾਂ ਦੀ ਫੈਨ ਹੈ। ਮੈਂ ਨਾ ਡਬਿੰਗ ਕਰ ਰਿਹਾ ਸਾਂ ਉੱਥੇ UK ਤੇ ਨਾਲ ਦੇ ਸਟੂਡੀਓ 'ਚ ਵੀ ਡਬਿੰਗ ਕਰ ਰਿਹਾ ਸਾਂ ਤੇ ਮੈਨੂੰ ਉਹਨਾਂ ਦਾ ਪੈਗਾਮ ਆਇਆ ਤੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ। ਮੈਂ ਉਹ ਬਿਆਨ ਤਾਂ ਨਹੀਂ ਕਰ ਸਕਦਾ ਜਿਵੇਂ ਉਹਨਾਂ ਦੀ ਮੁਹੱਬਤ ਸੀ, ਜਿਵੇਂ ਉਹਨਾਂ ਦਾ ਇਸ਼ਕ ਸੀ, ਜਿਵੇਂ ਉਹਨਾਂ ਦਾ ਪਿਆਰ ਸੀ, ਜਿਵੇਂ ਉਹਨਾਂ ਦਾ ਖਲੂਸ ਸੀ। ਲੇਕਿਨ ਨਾ ਜੀ, ਉਹ ਮੈਂ ਅੱਜ ਬੜੇ ਦਿਨ ਹੋ ਗਏ ਇਸ ਗੱਲ ਨੂੰ, ਲੇਕਿਨ ਅੱਜ ਵੀ ਮੇਰੇ ਸੀਨੇ ਦੇ ਵਿੱਚ ਨਾ ਜੀ ਉਹ ਜਿਹੜੀ ਉਹਨਾਂ ਨੇ ਜੱਫੀ ਪਾਈ ਸੀ ਨਾ ਜੀ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਚੁੰਮਿਆ ਸੀ, ਮੈਂ ਜਦੋਂ ਵੀ ਯਾਦ ਕਰਦਾ ਨਾ ਜੀ ਮੇਰੀਆਂ ਅੱਖਾਂ 'ਚ ਆਂਸੂ ਆ ਜਾਂਦੇ ਵੀ ਯਾਰ ਰੱਬ ਨੇ ਖਰੇ ਉਹਨਾਂ ਦੇ ਦਿਲ ਕਿਸ ਤਰ੍ਹਾਂ ਦੇ ਬਣਾਏ ਨੇ। ਬੜੀ ਉਹਨਾਂ ਨੇ ਮੁਹੱਬਤ ਦਿੱਤੀ ਜੀ, ਬੜਾ ਹੀ ਪਿਆਰ ਦਿੱਤਾ, ਬੜਾ ਹੀ ਇਹਤਰਾਮ ਦਿੱਤਾ, ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾ। ਉਸ ਤੋਂ ਬਾਅਦ ਮੈਂ ਸੋਚਦਾ ਰਿਹਾ ਕਿ ਵੀ ਦਿਲਜੀਤ ਦੋਸਾਂਝ ਸਾਹਿਬ ਦੀ ਜਿਹੜੀ ਇੰਨੀ ਦੁਨੀਆ ਫੈਨ ਹੈ, ਕਿਉਂ ਛੋਟੇ ਬੱਚੇ, ਛੋਟੇ ਬੱਚੇ, ਮਾਵਾਂ ਭੈਣਾਂ ਸਾਡੀਆਂ, ਬੁੱਢੜੇ ਬਾਬੇ, ਇਹ ਫਿਲਮ ਉਹਨਾਂ ਦੀ ਲੱਗੀ ਹੈ ਨਾ ਜੀ, ਮੈਂ ਦੇਖਿਆ ਸਿਨੇਮਿਆਂ ਦੇ ਬਾਹਰ ਇੰਜ ਚੁਰਮਟ ਲੱਗੇ। ਫਿਰ ਮੈਨੂੰ ਸਮਝ ਆ ਗਿਆ ਕਿ ਵੀ ਕਿਉਂ ਐਡੀ ਫੈਨ, ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਨਾ ਜੀ ਪਿਆਰ ਹੈ ਬੜਾ। ਤੇ ਦਿਲ ਸਾਫ਼ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ। ਫਿਰ ਜ਼ਾਹਿਰ ਜੋ ਵੰਡੋਗੇ ਉਹ ਤੇ ਆਊਗਾ। ਤੇ ਮੈਂ ਦਿਲਜੀਤ ਦੋਸਾਂਝ ਸਾਹਿਬ ਦਾ ਬੜਾ ਹੀ ਸ਼ੁਕਰਗੁਜ਼ਾਰ ਹਾਂ। ਸਾਰੀ ਜ਼ਿੰਦਗੀ ਉਹਨਾਂ ਦਾ ਮੈਂ ਪਿਆਰ ਯਾਦ ਰੱਖਾਂਗਾ ਔਰ ਮੈਂ ਆਉਣ ਵਾਲੀਆਂ ਨਸਲਾਂ ਨੂੰ ਵੀ ਦੱਸਾਂਗਾ ਕਿ ਉਹਨਾਂ ਦੇ ਵਿੱਚ ਕਿੰਨਾ ਪਿਆਰ ਹੈ। ਬਹੁਤ ਸ਼ੁਕਰੀਆ ਜੀ। ਉੱਥੇ ਤਕਰੀਬਨ ਕੋਈ 3-4 ਪ੍ਰੋਡਕਸ਼ਨਾਂ ਹੁਣ ਵੀ ਹੋ ਰਹੀਆਂ ਨੇ ਤੇ ਉਹ ਬਸ ਵਕਫੇ ਨਾਲ ਜੁੜੇ ਰਹਿੰਦੇ ਆ ਸਰ। ਹਾਂਜੀ, ਬੜੇ ਪਾਈਪ ਤਾਂ ਟੁੱਟੀ ਗਿਆ, ਪੈਪ ਤੇ ਪਾਟ ਗਿਆ ਭਾਜੀ। ਹਾਂਜੀ, ਹੁਣ ਕਿਹੜਾ ਪੈਪ ਰਹਿ ਗਿਆ ਵਿੱਚ। ਸਰ ਅਗਲਾ ਸਵਾਲ ਮੇਰਾ, ਜਿਸ ਤਰ੍ਹਾਂ ਹੁਣ ਤੁਸੀਂ UK, ਫਿਰ ਮੈਂ ਵੀ UK ਦਾ ਹੀ ਹਾਂ, ਤਾਂ ਜਦੋਂ ਤੁਸੀਂ UK ਜਾਂਦੇ ਆ ਕੋਈ ਉੱਥੇ ਮੁਸ਼ਕਲਾਂ ਆਉਂਦੀਆਂ ਆ ਲੋਕਲ ਗਵਰਨਮੈਂਟ ਤੋਂ ਜਾਂ ਲੋਕਾਂ ਤੋਂ, ਜਿੱਥੇ ਤੁਹਾਨੂੰ ਕੋਈ ਮੁਸੀਬਤਾਂ ਆਉਂਦੀਆਂ? ਨਹੀਂ ਸਰ, ਕਿਧਰੇ ਵੀ ਨਹੀਂ ਆਉਂਦੀਆਂ। ਉਹ ਤੇ 에ਅਰਪੋਰਟ ਤੋਂ ਇਮੀਗ੍ਰੇਸ਼ਨ ਵਾਲੇ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਸਿਰਫ ਇਹੀ ਦੱਸੀਏ ਨਾ ਕਿ ਆਈ ਐਮ ਐਕਟਰ ਫਰੋਮ ਪਾਕਿਸਤਾਨ, ਵਾਓ ਗੁੱਡ ਯੂ ਲੁਕਸ ਲਾਈਕ। ਮੈਨੂੰ ਇਮੀਗ੍ਰੇਸ਼ਨ ਵਾਲਾ ਕਹਿੰਦਾ ਵਾਟ ਕਾਈਂਡ ਆਫ ਐਕਟਰ ਯੂ ਆਰ, ਮੈਂ ਕਿਹਾ ਆਈ ਐਮ ਕਮੇਡੀਅਨ। ਮੈਨੂੰ ਕਹਿੰਦਾ ਓ ਯੂ ਲੁਕਸ ਲਾਈਕ ਗੁੱਡ ਇੰਡੀਅਨ ਪਾਕਿਸਤਾਨੀ ਫਿਲਮ, ਮੈਂ ਕਿਹਾ ਨੋ ਪੰਜਾਬੀ ਫਿਲਮ। ਯੈਸ ਪੰਜਾਬ, ਆਈ ਨੋ ਪੰਜਾਬ ਇਜ਼ ਗੁੱਡ। ਜ਼ਰਾ ਜੀ ਕੋਈ ਮੁਸ਼ਕਿਲ ਨਹੀਂ ਆਉਂਦੀ ਸਰ। 에ਅਰਪੋਰਟ ਤੋਂ ਬਾਹਰ ਨਿਕਲੀਏ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਕੌਣ ਲੈਣ ਆਇਆ। ਉਹ ਤੇ ਸਾਰੇ ਕੋਈ ਤਿਆਰ ਖਲੋਤੇ ਹੁੰਦੇ ਵੀ ਸਾਡੇ ਨਾਲ ਚੱਲੋ ਭਾਜੀ।